ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ, ਔਰ ਮੇਰੇ ਵੱਲੋਂ ਵੀ ਸਭ ਸਰੋਤਿਆਂ ਨੂੰ, ਸਭ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਆ ਅੱਜ ਦੇ ਅਪਡੇਟ ਪਾਕਿਸਤਾਨ 'ਚ। ਅੱਜ ਜਦੋਂ ਅਮਰੀਕਾ ਦੇ ਵਿੱਚ 8 ਦਸੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 9 ਦਸੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਲੈ ਕੇ ਆਨੇ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5200 4082725200। ਮਸੂਦ ਬਾਦ ਦੀਆਂ ਖਬਰਾਂ ਹਲੇ पेशावर च इमरान खान की सियासी पार्टी का जलसा होया ते तलाल चौधरी होरां दा आखना है कि हुण कोई महकमियां दे खिलाफ गल करके विखाए। जी। यह हुकूमती वजीरां दा बयान एन उस वेले आया जदों नवाज शरीफ ਜਿਹੜੇ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੇ ਭਰਾ ਨੇ, ਇਹਨਾਂ ਦੋਹਾਂ ਦੀ ਬੰਦ ਕਮਰਾ ਅਚਾਨਕ ਮੀਟਿੰਗ ਹੋਈ ਏ ਉੱਥੇ ਜਾਤੀ ਅਮਰਾ 'ਚ। ਪਿਛਲੇ ਹਫਤੇ ਦੇ ਬਿਆਨਾਂ ਦਾ ਤੁਹਾਨੂੰ ਪਤਾ ਆ ਕਿ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਨੇ ਜੋ ਕੁਝ ਇਮਰਾਨ ਖਾਨ ਦੇ ਬਾਰੇ ਬੋਲਿਆ, ਅੱਗੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਅਸਦ ਕੈਸਰ ਔਰ ਬਾਕੀ ਲੀਡਰਾਂ ਨੇ ਵੀ ਬਹੁਤ ਸਖਤ ਜਵਾਬ ਦਿੱਤੇ। ਉਹ ਵੀ ਜਵਾਬ ਉਹਨਾਂ ਨੂੰ ਕੋਈ ਮੱਠੇ ਨਹੀਂ ਦਿੱਤੇ। ਫਿਰ ਪਿਸ਼ਾਵਰ ਦੇ ਵਿੱਚ ਜਿਹੜਾ ਜਲਸਾ ਹੋਇਆ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਖੈਬਰ ਪਖਤੂਨਖਵਾਨ 'ਚ, ਉੱਥੋਂ ਖੈਬਰ ਪਖਤੂਨਖਵਾਨ ਸਰਕਾਰ ਨੇ ਕਿਹਾ ਕਿ 9 ਮਈ ਦੇ ਜਿੰਨੇ ਮੁਕੱਦਮੇ ਸੂਬਾ ਖੈਬਰ ਪਖਤੂਨਖਵਾਨ 'ਚ ਦਰਜ ਹੋਏ ਨੇ ਉਹ ਸਾਰੇ ਖਾਰਜ ਕਰਨ ਵਾਸਤੇ ਸਰਕਾਰੀ ਪ੍ਰੋਸੀਕਿਊਟਰ ਨੇ ਜਿਹੜੇ ਤਿਆਰੀ ਕਰਨ, ਕੋਈ ਕਿਸੇ ਮੁਕੱਦਮੇ ਦੇ ਵਿੱਚ ਜਿਹੜਾ ਗ੍ਰਿਫਤਾਰ ਆ ਉਹਨੂੰ ਆਜ਼ਾਦ ਕੀਤਾ ਜਾਏ, ਜਿਹਦੇ ਤੇ ਬਣਿਆ ਆ ਉਹ ਬੇਗੁਨਾਹ ਆ। ਔਰ ਇਹਦੇ ਵਾਸਤੇ ਪੂਰਾ ਮਤਲਬ ਕਿ ਮੁਲਕ ਭਰ 'ਚ ਜਿਹੜੇ ਮੁਕੱਦਮੇ ਦਰਜ ਹੋਏ ਨੇ, ਸੂਬਾ ਖੈਬਰ ਪਖਤੂਨਖਵਾਨ ਸਰਕਾਰ ਹੈ ਜਿਹੜੀ, ਉਹਨਾਂ ਨੇ ਆਖਿਆ ਕਿ ਸਾਡੇ ਸੂਬੇ 'ਚ ਜਿੰਨੇ ਮੁਕੱਦਮੇ ਨੇ ਉਹ ਅਸੀਂ ਪਰਾਂ ਕਰ ਰਹੇ ਹਾਂ। ਨੰਬਰ 2 ਰੇਡੀ ਪਾਕਿਸਤਾਨ ਤੇ ਇਹਨਾਂ ਨੇ ਆਖਿਆ ਕਿ ਹਮਲਾ ਹੋਇਆ ਤੇ ਅੱਗਾਂ ਲਾਈਆਂ, ਜੁਡੀਸ਼ੀਅਲ ਕਮਿਸ਼ਨ ਬਣਾਓ, ਪੁੱਛ ਪਰਤੀਤ ਕੀਤੀ ਜਾਏ। ਜਿਨ੍ਹਾਂ ਨੇ ਕਿਹਾ ਅੱਗ ਕਿੱਦਾਂ ਲੱਗੀ, ਕਦੋਂ ਲੱਗੀ, CCTV ਕੈਮਰੇ ਕਿੱਥੇ, ਉਹ ਹੁਣ ਕੰਮ ਪੈ ਗਿਆ ਉੱਥੇ ਪੁੱਠਾ। ਹੁਣ ਇਸ ਮਾਮਲੇ ਤੋਂ ਬਾਅਦ ਉਹਨਾਂ ਨੇ ਨਾਲ ਹੀ ਆਖਿਆ ਕਿ ਫੌਜ ਨੇ ਇਮਰਾਨ ਖਾਨ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਅਸੀਂ ਉਹਨੂੰ ਰੱਦ ਕਰਨੇ ਆ। ਲੋਕਾਂ ਨੇ ਇਮਰਾਨ ਖਾਨ ਨੂੰ ਵੋਟ ਦਿੱਤਾ, ਫੌਜ ਨੂੰ ਨਹੀਂ ਦਿੱਤਾ। ਇਸ ਤੋਂ ਬਾਅਦ ਇਸ ਸਖਤ ਬਿਆਨਬਾਜ਼ੀ 'ਚ ਨਵਾਜ਼ ਸ਼ਰੀਫ ਔਰ ਸ਼ਹਿਬਾਜ਼ ਸ਼ਰੀਫ ਨੇ ਬਹਿ ਕੇ ਆਉਣ ਵਾਲੇ ਵਕਤ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਆ ਜਿਹੜੀ, ਉਹਦੇ ਬਾਰੇ, ਆਪਣੀ ਪਾਰਟੀ ਦੇ ਬਾਰੇ ਜ਼ਰਾ ਪਹਿਲਾਂ ਤੇ ਇਹ ਸਲਾਹ ਹੋਈ ਹੋਏਗੀ ਕਿ ਫੌਜ ਵੱਲੋਂ ਜਿਹੜਾ ਬਿਆਨ ਹੈ ਇਹਦੇ ਨਾਲ ਖਲੋਣਾ ਕਿ ਨਹੀਂ ਖਲੋਣਾ। ਫਿਰ ਇਹ ਹੋਇਆ ਹੋਏਗਾ ਕਿ ਨਹੀਂ ਪਰਾਂ ਰਹੀਏ, ਨਹੀਂ ਨਾਲ ਖਲੋਣਾ ਪੈਣਾ ਹੈ। ਹੁਣ ਜ਼ਾਹਰ ਹੈ ਸਾਨੂੰ ਰਾਜ ਉਹਨਾਂ ਨੇ ਦੇ ਕੇ ਦਿੱਤਾ, 47 ਫਾਰਮ ਆ ਜਿਹੜਾ ਉਹਦਾ ਰਾਜ ਹੈ, ਇਹ ਕਿਹੜਾ 45 ਦਾ ਹੈ। ਇਹੋ ਜਿਹੀਆਂ ਸਲਾਹਾਂ ਤੋਂ ਬਾਅਦ ਫਿਰ ਕੋਈ ਗ੍ਰੀਨ ਸਿਗਨਲ ਆਇਆ ਤੇ ਫਿਰ ਤਲਾਲ ਚੌਧਰੀ ਔਰ ਉਸ ਤੋਂ ਬਾਅਦ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਜਿਹੜਾ ਖਾਜਾ ਆਸਫ, ਉਹਨਾਂ ਆਖਿਆ ਕਿ ਹੁਣ ਫੌਜ ਮੁਖੀ ਦੇ ਖਿਲਾਫ ਇਦਾਰਿਆਂ ਤੋਂ ਮੁਰਾਦ ਫੌਜ ਦਾ ਮਹਿਕਮਾ ਜਿਹੜਾ, ਉਹਦੇ ਖਿਲਾਫ ਕੋਈ ਵੀ ਗੱਲਬਾਤ ਹੈ ਜਿਹੜੀ ਉਹ ਮੁਲਕ ਦੁਸ਼ਮਣੀ ਹੈ। ਤੇ ਇਹ ਗੱਲਾਂ ਨੇ ਜਿਹੜੀਆਂ ਇਹ ਸਾਹਮਣੇ ਆਈਆਂ ਜੀ। कराची एयरपोर्ट तो मुसाफिर ऑफलोड कर दिते गए, पर इस बार मामला पुठा हो गया। मामला वफाकी मोहतसब अदालत से चला गया है ते तलबी हो गई है FIA दे महकमे। जी बिल्कुल, 5 नवंबर ਨੂੰ ਇਸ ਮਾਮਲੇ ਦੇ ਵਿੱਚ ਮੁਸਾਫਿਰ ਜਿਹੜੇ ਮੁਲਾਜ਼ਮਤ ਦੇ ਵਾਸਤੇ ਤੁਰਕੀਆ ਜਾਣ ਦੇ ਸਨ, ਇਹਨਾਂ 25 ਮੁਸਾਫਰਾਂ ਨੂੰ ਕਰਾਚੀ 에ਅਰਪੋਰਟ ਤੋਂ ਜਹਾਜ਼ ਦੇ ਉੱਤੋਂ ਆਫਲੋਡ ਕਰ ਦਿੱਤਾ ਗਿਆ। ਵੀਜ਼ਾ ਉਹਨਾਂ ਦਾ ਵੈਲਿਡ ਸੀਗਾ, ਕਾਗਜ਼ ਪੱਤਰ ਉਹਨਾਂ ਦੇ ਪੂਰੇ ਸਨ, ਸਾਰੇ ਡਾਕੂਮੈਂਟੇਸ਼ਨ ਉਹਨਾਂ ਦੀ ਪੂਰੀ ਸੀਗੀ। FIA ਅਫਸਰ ਨੇ ਉਹਨਾਂ ਦਾ ਇੰਟਰਵਿਊ ਕੀਤਾ, ਪੁੱਛਿਆ ਗਿਆ ਕਿ ਤੁਸੀਂ ਤੇ ਪੰਜਾਬ ਵਾਸੀ ਜੇ, ਕਰਾਚੀੋਂ ਕਿਉਂ ਜਾਣ ਡੇ ਜੇ ਤੁਰਕੀਆ? ਉਹਨਾਂ ਨੇ ਆਖਿਆ ਕਿ ਜੀ ਸਾਨੂੰ ਟਿਕਟ ਜਿੱਥੋਂ ਸਸਤੀ ਲੱਭੇਗੀ। ਨਹੀਂ ਜੀ, ਮੈਨੂੰ ਤੁਸੀਂ ਤਸੱਲੀ ਨਹੀਂ ਕਰ ਸਕੇ, ਸੋ ਆਫਲੋਡ ਕਰ ਦਿੱਤਾ ਗਿਆ। ਇਹ ਪਹਿਲਾਂ ਏਦਾਂ ਹੀ ਮੁਸਾਫਰਾਂ ਨਾਲ ਕੀਤਾ ਜਾਂਦਾ, ਫਿਰ ਇੱਕ ਬੰਦਾ ਮਗਰ ਭੇਜਿਆ ਜਾਂਦਾ FIA ਦਾ, ਕਦੀ ਸਿਵਲ ਕੱਪੜਿਆਂ 'ਚ, ਕਦੀ ਵਰਦੀਆਂ 'ਚ। ਕੀ ਮਸਲਾ ਬਣਿਆ ਤੇ ਇਹ ਹੱਲ ਕਰਦੇ ਨੇ, ਇੰਨੇ ਕੁ ਪੈਸੇ ਦਵੋ। ਇਹ ਵੀ ਕੁਝ ਹੋਇਆ ਹੋਏਗਾ। ਇਸ ਤੋਂ ਬਾਅਦ ਫਿਰ ਇਹਨਾਂ ਸਾਰੇ ਮੁਸਾਫਰਾਂ ਨੇ ਆਪਣੇ ਇਹ ਸਾਰੇ ਮਾਮਲੇ ਨੂੰ ਜਿਹੜੇ, ਇਹਨਾਂ ਨੂੰ ਵਫਾਕੀ ਮੁਤਸਿਬ ਇੱਕ ਐਸਾ ਟ੍ਰਿਬਿਊਨਲ ਹੈ ਜਿਹੜਾ ਫੈਡਰਲ ਸਰਕਾਰ ਦੇ ਜਿੰਨੇ ਮਹਿਕਮੇ ਨੇ ਉਹਨਾਂ ਦੇ ਬਾਰੇ ਆਈਆਂ ਸ਼ਿਕਾਇਤਾਂ ਨੇ ਜਿਹੜੀਆਂ, ਉਹਨਾਂ ਨੂੰ ਸੁਣਦਾ ਹੈ ਔਰ ਉਹਦੇ ਤੇ ਫੈਸਲਾ ਦਿੰਦਾ ਹੈ। ਲੋਕਾਂ ਦੇ ਨਾਲ ਜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੋਈ ਵਰਤਾਰਾ ਕਿਸੇ ਮਹਿਕਮੇ ਦਾ ਜਾਂ ਕਿਸੇ ਦਾ ਕੀਤਾ ਗਿਆ ਤੇ ਉਹਦੇ ਤੇ ਐਕਸ਼ਨ ਵੀ ਲੈਂਦਾ, ਸਜ਼ਾਵਾਂ ਵੀ ਦਿੰਦਾ ਹੈ ਔਰ ਜ਼ਿੰਮੇਦਾਰਾਂ ਦੇ ਖਿਲਾਫ ਕਾਰਵਾਈ ਦਾ ਹੁਕਮ ਵੀ ਦਿੰਦਾ ਹੈ। ਇਹ ਪਹਿਲਾ ਮਾਮਲਾ ਹੈ, ਹਜ਼ਾਰਾਂ ਦੀ ਗਿਣਤੀ 'ਚ। ਅਸੀਂ ਤੇ ਪਹਿਲਾਂ ਵੀ ਇਹ ਖਬਰਾਂ ਦੇ ਵਿੱਚ ਕਹਿੰਦੇ ਰਹੇ ਮੁਸਾਫਰਾਂ ਨੂੰ ਆਫਲੋਡ ਕੀਤਾ ਜਾ ਰਿਹਾ, ਪਰ ਹੁਣ ਇਹ ਪਹਿਲਾ ਮੁਕੱਦਮਾ ਹੈ ਜਿਹੜਾ ਗਿਆ ਆ। ਤੇ ਜੇ ਇਹਦੇ 'ਚ FIA ਦਾ ਮਹਿਕਮਾ ਜਿਹੜਾ ਜੇ ਗੁਨਾਹਗਾਰ ਸਾਬਤ ਹੋ ਸਕਦਾ ਤੇ ਫਿਰ ਇਨਸਾਨੀ ਪੱਧਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕਾਂ ਨੂੰ ਹਰਾਸਾਂ ਕਰਨ, ਆਪਣੇ ਇਖਤਿਆਰਾਂ ਤੋਂ ਬਾਹਰ ਜਾਣ ਔਰ ਇਹੋ ਜਿਹੇ ਬੇਸ਼ੁਮਾਰ ਜਿਹੜੀਆਂ ਦਫਾ ਨੇ ਜੇ ਉਹ ਇਹਦੇ ਤੇ ਲੱਗ ਸਕਦੀਆਂ ਨੇ। 15 ਦਸੰਬਰ ਤੱਕ ਦੀ ਮੁਹਲਤ ਦਿੱਤੀ ਹੈ FIA ਦੇ ਮਹਿਕਮੇ ਨੂੰ ਕਿ ਉਹ ਆਪਣਾ ਜਵਾਬ ਜਿਹੜਾ ਉਹ ਜਮ੍ਹਾਂ ਕਰਵਾਉਣ। ਔਰ ਜਿਸ 에ਅਰਪੋਰਟ ਤੇ ਇਹ ਮਾਮਲਾ ਹੋਇਆ ਔਰ ਇਸ ਵੇਲੇ
ਇਹ ਵਫਾਕੀ ਮੁਹਤਸਿਬ ਦੇ ਕੋਲ ਗਿਆ ਆ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਹ ਉਹੀ 에ਅਰਪੋਰਟ ਆ ਜਿੱਥੋਂ ਜੀ ਕਰਾਚੀ 에ਅਰਪੋਰਟ ਹਜੇ ਤੱਕ, ਯਾਨੀ ਅੱਜ ਜਦੋਂ ਅਸੀਂ ਪਾਕਿਸਤਾਨ 'ਚ 9 ਦਸੰਬਰ ਔਰ ਅਮਰੀਕਾ 'ਚ 8 ਦਸੰਬਰ ਇਹ ਖਬਰਾਂ ਦੇ ਰਹੇ ਆ, 8000 ਤੋਂ ਵੱਧ ਮੁਸਾਫਰਾਂ ਨੂੰ ਆਫਲੋਡ ਕੀਤਾ ਗਿਆ। 8000 ਤੋਂ ਵੱਧ ਮੁਸਾਫਰਾਂ ਨੂੰ ਕਰਾਚੀ 에ਅਰਪੋਰਟ ਤੋਂ। ਕਿਹਾ ਜਾਂਦਾ ਹੈ ਕਿ ਲੋਕੀ ਹੁਣ ਬਿਲਕੁਲ ਆਪ ਹੀ ਕਹਿਣ ਦੇ ਨੇ ਕਿ ਜਾਣ ਤੇ ਦੇਣਾ ਨਹੀਂ ਕਿਸੇ ਨੇ। ਇਹ ਆਮ ਲੋਕਾਂ 'ਚ ਇੱਕ ਤਾਸੁਰ ਹੈ। ਇਹ ਮੁਕਦਮਾ ਜਿਹੜਾ ਇਹ ਆਉਣ ਵਾਲੇ ਵਕਤ ਦੇ ਬਹੁਤ ਸਾਰੇ ਰੂਟ ਨੇ ਜਿਹੜੇ ਉਹ ਤੈਅ ਕਰੇਗਾ, ਪਰ ਜੇ ਸਰਕਾਰੀ ਪੁਸ਼ਤ ਪਨਾਹੀ ਹੈ ਤੇ ਅਦਾਲਤਾਂ ਦੇ ਪਹਿਲਾਂ ਲੋਕਾਂ ਦਾ ਕਿੰਨਾ ਕੁ ਇਤਬਾਰ ਆ। ਬਲ ਇਸ ਕਮਿਸ਼ਨ ਦੇ ਫੈਸਲੇ ਬਾਰੇ ਬਹੁਤ ਸਾਰੀਆਂ ਨਜ਼ਰਾਂ ਲੱਗੀਆਂ ਨੇ ਕਿ ਮੁਸਾਫਰਾਂ ਨੂੰ ਜਿਹੜਾ ਬਿਲਾ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ, ਸ਼ਾਇਦ ਕੋਈ ਇਹੋ ਜਿਹਾ ਫੈਸਲਾ ਆਵੇ ਜਿਹਦੇ ਨਾਲ ਇਹ ਕੰਮ ਮੁੱਕ ਜਾਵੇ। ਜੀ, ਪੰਜਾਬ 'ਚ ਟਰਾਂਸਪੋਰਟਰਸ ਦੀ ਹੜਤਾਲ ਤੇ ਮੁਸਾਫਰ ਰੁਲ ਗਏ, ਕੀ ਬਣਿਆ ਇੱਥੇ ਜੀ ਇਹ ਪਾਕਿਸਤਾਨ ਟਰਾਂਸਪੋਰਟ ਮੁਤਹਿਦਾ ਮੁਸ਼ਤਰਕਾ ਐਕਸ਼ਨ ਕਮੇਟੀ ਹੈ ਜਿਹੜੀ, ਉਹਨੇ ਸੋਮਵਾਰ ਵਾਲੇ ਦਿਨ ਪਹੀਆ ਜਾਮ ਹੜਤਾਲ ਜਿਹੜੀ ਉਹਦਾ ਐਲਾਨ ਕੀਤਾ ਸੀਗਾ। ਔਰ ਵਜ੍ਹਾ ਇਹ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਟ੍ਰੈਫਿਕ ਆਰਡੀਨੈਂਸ 2025 ਲਾਗੂ ਕੀਤਾ ਹੈ, ਜਿਹਦੇ 'ਚ ਭਾਰੀ ਜੁਰਮਾਨੇ ਨੇ। ਇਹਨਾਂ ਭਾਰੀ ਜੁਰਮਾਨਿਆਂ ਦੇ ਨਾਲ ਇਹ ਹੈ ਕਿ ਮਜ਼ਦਾ ਗੱਡੀ ਜਿਹਦੇ 'ਚ 15,000 ਉਹਦਾ ਘੱਟੋ ਘੱਟ ਜੁਰਮਾਨਾ, ਸਭ ਤੋਂ ਥੋੜਾ ਜੁਰਮਾਨਾ, ਜਿਹਦਾ ਮੋਟਰਸਾਈਕਲ ਦਾ 2000 ਆ ਉਹਦਾ 15,000 ਆ। ਇਸੇ ਤਰ੍ਹਾਂ ਮੁਸਾਫਰ ਬੱਸਾਂ ਦਾ ਘੱਟੋ ਘੱਟ ਜੁਰਮਾਨਾ ਜਿਹੜਾ ਉਹ 60,000 ਆ, 1 ਲੱਖ ਰੁਪਏ ਤੱਕ ਜੁਰਮਾਨਾ ਆ। ਫਿਰ ਐਕਸੀਡੈਂਟ ਜੇ ਮੌਤ ਹੋ ਜਾਂਦੀ ਹੈ, ਯਾਨੀ ਬੱਸਾਂ ਤਲੇ ਪਹਿਲਾਂ ਮੌਤਾਂ ਹੁੰਦੀਆਂ ਹੀ ਰਹੀਆਂ, ਹੁਣ ਇਹ ਹੈ ਕਿ 96 ਲੱਖ ਰੁਪਈਆ ਦਈਅਤ ਆ ਜਿਹੜੀ ਡਰਾਈਵਰ ਨੇ ਨਾ ਦਿੱਤੀ ਤੇ ਜਿਸ ਕੰਪਨੀ ਦੀ ਜਿਸ ਮਾਲਕ ਦੀ ਬੱਸ ਆ ਉਹ ਦੇਗਾ। ਮਤਲਬ ਕਿ ਬੱਸ ਤੇ ਕਹਿ ਲਵੋ ਕਿ ਪੁਰਾਣੀ ਦਾ ਮੁੱਲ ਜਿਹੜਾ ਉਹ ਇੱਧਰ ਹੋ ਗਿਆ। ਸੋ ਇਹਦੇ ਤੇ ਇਹ ਟਰਾਂਸਪੋਰਟੇਸ਼ਨ ਦੇ ਜਿਹੜੇ ਵੱਡੀਆਂ ਤਨਜ਼ੀਮਾਂ ਨੇ ਇਹਨਾਂ ਨੇ ਰਲ ਕੇ ਇਹ ਹੜਤਾਲ ਕੀਤੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਦੇ ਨਾਲ ਗੱਲਬਾਤ, ਉਹਨਾਂ ਕਿ ਜੀ ਕਮਿਸ਼ਨਰ ਲਾਹੌਰ ਔਰ ਸੈਕਟਰੀ ਟਰਾਂਸਪੋਰਟ ਦੇ ਨਾਲ ਗੱਲਬਾਤ ਹੋਈ ਹੈ, ਅਸੀਂ ਸਾਰੀਆਂ ਤਨਜ਼ੀਮਾਂ 7-8 ਨੇ ਜਿਹੜੀਆਂ ਬੁਨਿਆਦੀ ਅਸੀਂ ਗਏ ਸਾਂ, ਗੱਲਬਾਤ ਹੋਈ। ਸਾਡੀ ਪਹਿਲੀ ਮੰਗ ਤੇ ਇਹ ਹੈ ਕਿ ਤੁਸੀਂ ਇਹ ਟ੍ਰੈਫਿਕ ਆਰਡੀਨੈਂਸ 2025 ਹੈ ਜਿਹੜਾ ਇਹਨੂੰ ਵਾਪਸ ਲਵੋ, ਠੀਕ ਹੈ, ਉਸ ਤੋਂ ਬਾਅਦ ਅੱਗੇ ਗੱਲ ਕਰਨੇ ਆ। ਤੇ ਹੁਣ ਇਹ ਸਰਕਾਰ 'ਚ ਤੇ ਉਹਨਾਂ ਵਿਚਕਾਰ ਆ ਜਿਹੜੀ ਇਹ ਅੜੀ ਪਈ ਹੈ। ਪਰ ਇਸ ਹੜਤਾਲ ਤੋਂ ਬਾਅਦ IG ਪੰਜਾਬ ਪੁਲਿਸ ਦਾ ਆਖਣਾ ਹੈ ਕਿ ਜੀ ਗੱਲ ਇਹ ਹੈ ਕਿ ਅਸੀਂ ਤੇ ਕਾਨੂੰਨ ਦੇ ਉੱਤੇ ਅਮਲ ਕਰਾਵਾਂਗੇ, ਜ਼ੋਰ ਦੇ ਨਾਲ ਕਰਾਵਾਂਗੇ, ਡੰਡੇ ਦੇ ਨਾਲ ਕਰਾਵਾਂਗੇ, ਜਿਹਨੇ ਹੜਤਾਲ ਕਰਨੀ ਹੈ ਕਰ ਲਵੇ। ਮੁਸਾਫਰ ਨੇ ਜਿਹੜੇ ਉਹ ਬਿਲਕੁਲ ਰੁਲ ਗਏ। ਜਦੋਂ ਟਰਾਂਸਪੋਰਟ ਹੋਣੀ ਨਹੀਂ, ਨਾ ਕਿਸੇ ਨੇ ਕੰਮਾਂ ਕਾਰਾਂ ਦੇ ਹਾਲ ਚੱਲ ਸਕਣਾ ਹੈ, ਨਾ ਕਿਸੇ ਨੇ ਐਮਰਜੈਂਸੀ 'ਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਸਫ਼ਰ ਆ ਜਿਹੜਾ ਉਹਦੇ 'ਚ ਮੁਅੱਤਲੀ ਹੈ ਜਿਹੜੀ ਉਹ ਹੋਈ ਪਈ ਹੈ। ਔਰ ਉਹਦੀ ਵਜ੍ਹਾ ਟਰਾਂਸਪੋਰਟਰ ਦੀ ਹੜਤਾਲ ਆ। ਹਜੇ ਵੀ ਇਹ ਇਤਲਾਹਾਂ ਜਿਹੜੀਆਂ ਅਸੀਂ ਜਦੋਂ ਇਹ ਖਬਰਾਂ ਦੇ ਰਹੇ ਹਾਂ ਇਹ ਹੈ ਕਿ ਸਰਕਾਰੀ ਜ਼ਰੀਏ ਔਰ ਟਰਾਂਸਪੋਰਟਰਸ ਨੇ ਜਿਹੜੇ ਇਹਨਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਜੀ, CTD ਪੰਜਾਬ ਦੀ ਕਾਰਵਾਈ, ਭਾਰਤੀ ਖੁਫੀਆ ਏਜੰਸੀ ਰਾ ਦੇ 12 ਏਜੰਟ ਗ੍ਰਿਫਤਾਰ ਹੋ ਗਏ। ਜੀ ਬਿਲਕੁਲ, ਇਹ 3 ਥਾਵਾਂ ਦੇ ਉੱਤੇ ਪ੍ਰਵੀਨ ਛਾਪੇ ਪਏ ਨੇ ਔਰ ਇਹ ਜਿਹੜੇ 12 ਗ੍ਰਿਫਤਾਰ ਹੋਏ ਨੇ ਇਹ ਪਹਿਲੀ ਵਾਰਾਂ ਇਹਨਾਂ ਦੇ ਉੱਤੇ ਇਹ ਇਲਜ਼ਾਮ ਨਹੀਂ ਲੱਗਾ। CTD ਯਾਨੀ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਪੰਜਾਬ, ਉਹਦੇ ਵੱਲੋਂ ਆਖਿਆ ਗਿਆ ਕਿ ਇਹ 12 ਗ੍ਰਿਫਤਾਰੀਆਂ ਜਿਹੜੀਆਂ ਇਹ ਹੋਈਆਂ ਨੇ ਔਰ ਇਹ 12 ਦੇ 12 ਲੋਕ ਪਾਕਿਸਤਾਨ 'ਚ ਰਾ ਦੇ ਏਜੰਟ ਨੇ, ਰਾ ਦੇ ਕਹਿਣ ਦੇ ਉੱਤੇ ਇਹ ਕਾਰਵਾਈਆਂ ਕਰਦੇ ਨੇ। ਅੱਛਾ, ਪਹਿਲੀ ਵਾਰ ਕੰਮ ਇਹ ਹੋਇਆ ਹੈ ਕਿ ਇਹ 12 ਗ੍ਰਿਫਤਾਰੀਆਂ ਦੇ ਵਿੱਚ ਇੱਕ ਸਿੱਖ ਨੌਜਵਾਨ ਵੀ ਹੈ ਜਿਹਦਾ ਨਾਂ ਜਿਹੜਾ ਸਾਡੇ ਤੱਕ ਪਹੁੰਚਿਆ ਸੁਖਦੀਪ ਸਿੰਘ, ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਆ। ਉਹਦੇ ਕੋਲੋਂ ਪੂਰਾ ਪ੍ਰੂਫ ਟ੍ਰੇਲ ਆ ਜਿਹੜੀ ਰਾ ਕੋਲੋਂ ਪੈਸੇ ਲੈਣ ਦੇ ਉਹ ਸਾਹਮਣੇ ਆਏ ਨੇ। ਲਾਹੌਰ ਦੇ ਵਿੱਚ ਸੁਖਦੇਵ ਸਿੰਘ ਦੀ ਹੋਈ ਹੈ ਗ੍ਰਿਫਤਾਰੀ, ਆਜ਼ਮ ਦੀ ਹੋਈ ਹੈ, ਫਿਜ਼ਾਨ ਦੀ ਹੋਈ ਹੈ, ਨਬੀਲ ਦੀ ਹੋਈ ਹੈ, ਇਬਰਾਰ ਦੀ ਹੋਈ ਹੈ, ਉਸਮਾਨ ਔਰ ਸਰਫਰਾਜ਼ ਦੀ ਹੋਈ ਹੈ। ਇਹ ਗ੍ਰਿਫਤਾਰੀਆਂ ਹੋਈਆਂ ਨੇ ਲਾਹੌਰ ਤੋਂ। ਔਰ ਫੈਸਲਾਬਾਦ ਤੋਂ ਇੱਕ ਬੰਦਾ ਹੈ ਜਿਹੜਾ ਉਹਦੀ ਗ੍ਰਿਫਤਾਰੀ ਹੋਈ ਹੈ, ਨਾ ਉਹਦਾ ਦਾਨਿਸ਼ ਦੱਸਿਆ ਗਿਆ। 4 ਗ੍ਰਿਫਤਾਰੀਆਂ ਹੋਈਆਂ ਨੇ ਬਹਾਵਲਪੁਰ ਤੋਂ। ਇਹ ਗ੍ਰਿਫਤਾਰੀਆਂ ਜਿਹੜੀਆਂ ਇਹਦੇ ਵਿੱਚ ਰਜਬ, ਹਾਸ਼ਮ, ਸਾਕਬ ਔਰ ਆਰਫ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਸਾਰਿਆਂ ਦੇ ਕਬਜ਼ੇ ਚੋਂ ਇਹ 12 ਗ੍ਰਿਫਤਾਰੀਆਂ ਜਿਹੜੀਆਂ ਗੋਲਾ ਬਰੂਦ, ਡੈਟੋਨੇਟਰ ਔਰ ਬਾਕੀ ਖਤਰਨਾਕ ਅਸਲਾ ਬਰੂਦ ਆ ਜਿਹੜਾ ਉਹ ਫੜਿਆ ਗਿਆ। ਨਕਸ਼ੇ ਫੜੇ ਗਏ ਨੇ ਔਰ ਨਕਸ਼ੇ ਕਿੱਥੋਂ ਦੇ ਨੇ? ਧਾਰਮਿਕ ਥਾਵਾਂ ਦੇ। ਬਹਾਵਲਪੁਰ ਤੋਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਵੀਡੀਓਜ਼ ਮਿਲੀਆਂ ਨੇ, ਤਸਵੀਰਾਂ ਮਿਲੀਆਂ ਨੇ, ਇੰਟਰਨੈਸ਼ਨਲ ਟ੍ਰਾਂਜੈਕਸ਼ਨਾਂ ਜਿਹੜੀਆਂ ਉਹਨਾਂ ਕੋਲ ਹੋਈਆਂ ਨੇ ਉਹਦੇ ਪ੍ਰੂਫ ਸਾਹਮਣੇ ਲਿਆ ਕੇ ਮੀਡੀਆ ਨੂੰ ਵਿਖਾਲੇ ਗਏ ਨੇ। ਇਹ ਮੌਲਾਨਾ ਮਸੂਦ ਅਜ਼ਹਰ ਦੀ ਉਹ ਮਸਜਿਦ ਜਿੱਥੇ ਮਈ ਮਹੀਨੇ 'ਚ ਭਾਰਤ ਨੇ ਹਮਲਾ ਕੀਤਾ ਸੀ ਔਰ ਫਿਰ ਪਾਕਿਸਤਾਨ ਔਰ ਭਾਰਤ ਦੀ ਲੜਾਈ ਸ਼ੁਰੂ ਹੋਈ, ਉਸ ਮਸਜਿਦ ਔਰ ਉਸ ਮਦਰਸੇ ਦੇ ਆਲੇ ਦੁਆਲੇ ਦੇ ਨਕਸ਼ੇ ਨੇ ਜਿਹੜੇ ਉਹ ਨਿਕਲੇ, ਉੱਥੋਂ ਦੀਆਂ ਵੀਡੀਓਜ਼ ਨਿਕਲੀਆਂ, ਤਸਵੀਰਾਂ ਨਿਕਲੀਆਂ। ਜਿਹੜੀਆਂ ਲਾਹੌਰ ਗ੍ਰਿਫਤਾਰੀਆਂ ਹੋਈਆਂ ਇਹਨਾਂ ਕੋਲੋਂ ਹਾਫਿਜ਼ ਸਈਦ ਉਹਨਾਂ ਦੀ ਇੱਕ ਮਸਜਿਦ ਚੁਬਰਜੀ ਦੇ ਲਾਗੇ ਉਹ ਔਰ ਬਾਕੀ ਇਹ ਸਾਡੇ ਜ਼ਰੀਏ ਸਾਨੂੰ ਦੱਸਣ ਦੇ ਨੇ ਕਿ ਇਹੋ ਜਿਹੇ ਖਤਰਨਾਕ ਇਹਨਾਂ ਕੋਲੋਂ ਇਹ ਮਾਮਲੇ ਨਿਕਲੇ ਔਰ ਮੁੱਢਲੀ ਪੁੱਛ ਪਰਤੀ 'ਚ ਇਹ ਮੰਨ ਵੀ ਗਏ ਨੇ। ਤੇ ਇਹ ਗ੍ਰਿਫਤਾਰੀਆਂ ਜਿਹੜੀਆਂ ਇਹ ਰਾ ਦੇ ਨਾਲ ਜੋੜੀਆਂ ਜਾ ਰਹੀਆਂ ਜਾਂ ਕਹੋ ਕਿ ਇਹਨਾਂ ਨੂੰ ਰਾ ਦਾ ਏਜੰਟ ਆਖਿਆ ਜਾ ਰਿਹਾ ਹੈ ਔਰ ਇਹਦੀ ਬਕਾਇਦਾ ਤਸਦੀਕ CTD ਪੰਜਾਬ ਨੇ ਕੀਤੀ ਜੀ। ਲਾਹੌਰ ਹਾਈ ਕੋਰਟ ਨੇ 13 ਸਾਲਾ ਮੁੰਡਾ ਸੱਕੇ ਮਾਪਿਆਂ ਤੋਂ ਖੋ ਕੇ ਲੈ ਪਾਲਕ ਮਾਪਿਆਂ ਨੂੰ ਦੇ ਦਿੱਤਾ ਹੈ। ਕੀ ਚੱਕਰ ਇਹ ਬਣਿਆ ਜੀ, ਇਹ ਜਸਟਿਸ ਫੈਸਲ ਜ਼ਮਾਨ ਖਾਨ ਹੋਣਾ ਦੀ ਅਦਾਲਤ ਦੇ ਵਿੱਚ ਇਹ ਕੇਸ ਲੱਗਾ। 2 ਜੱਜਾਂ ਦਾ ਬੈਂਚ ਸੀ, ਸੈਯਦ ਅਰਸ਼ਦ ਅਲੀ ਨੇ ਜਿਹੜੇ ਉਹਨਾਂ ਨੇ ਔਰ ਇਹ 8 ਸਫ਼ਿਆਂ ਦਾ ਇੱਕ ਫੈਸਲਾ ਜਿਹੜਾ ਇਹ ਸਾਹਮਣੇ ਦਿੱਤਾ ਗਿਆ। 2 ਸਕੇ ਭਰਾ ਸਨ। ਇੱਕ ਭਰਾ ਹੈ ਜਿਹੜਾ ਉਹਨੇ 4 ਵਿਆਹ ਕੀਤੇ, ਉਹਦੇ 13 ਨਿਆਣੇ। ਇੱਕ ਨਿੱਕਾ ਭਰਾ ਸੀਗਾ, ਉਹਨੇ ਵਿਆਹ ਤੇ ਕੀਤਾ ਪਰ ਉਹਦਾ ਕੋਈ ਔਲਾਦ ਨਾ ਹੋਈ। ਉਹਨਾਂ ਨੇ ਆਪਣਾ ਇੱਕ ਮੁੰਡਾ ਉਹਨੂੰ ਦਿੱਤਾ ਕਿ ਇਹ ਤੁਹਾਡਾ ਬੱਚਾ।
ਠੀਕ ਉਹਨਾਂ ਨੇ ਪਾਲ ਲਿਆ, ਮੁੰਡਾ ਹੋ ਗਿਆ 13 ਸਾਲਾਂ ਦਾ। ਅੱਛਾ ਘਰ ਦੇ ਵਿੱਚ ਕਿਤੇ ਵਿਹੜਾ ਵੰਡਣ ਵੁੱਡਣ ਤੋਂ ਕੋਈ ਜਾਇਦਾਦ ਤੋਂ ਅਣਬਣ ਹੋਈ, ਉਹਨਾਂ ਨੇ ਆਖਿਆ ਕਿ ਮੁੰਡਾ ਵਾਪਸ ਦੇ। ਹੁਣ ਮੁੰਡਾ ਵੀ ਵਾਪਸ ਨਾ ਆਵੇ, ਉਹ ਵੀ ਨਾ ਦੇਣ। ਉਸ ਤੋਂ ਬਾਅਦ ਉਹਨੇ ਅਦਾਲਤ ਤੇ ਕੇਸ ਦਾਇਰ ਕਰ ਦਿੱਤਾ। ਥੱਲੜੀ ਅਦਾਲਤ ਨੇ ਫੈਸਲਾ ਸਕੇ ਮਾਪਿਆਂ ਦੇ ਹੱਕ 'ਚ ਦੇ ਦਿੱਤਾ। ਉਹ ਦੂਸਰੇ ਜਿਨ੍ਹਾਂ ਨੇ ਪਾਲਿਆ ਉਹ ਉਤਲੀ ਅਦਾਲਤ 'ਚ ਚਲੇ ਗਏ। ਫੈਸਲਾ ਉੱਥੋਂ ਵੀ ਉਹਨਾਂ ਦੇ ਖਿਲਾਫ ਆਇਆ, ਲਪੈਲਕ ਮਾਪਿਆਂ ਦੇ। ਉਹਨਾਂ ਨੇ ਹਾਈ ਕੋਰਟ 'ਚ ਕੇਸ ਕਰ ਦਿੱਤਾ। ਹਾਈ ਕੋਰਟ 'ਚ ਕੇਸ ਕਰਕੇ ਉਹਨਾਂ ਨੇ ਦਲੀਲਾਂ ਦਿੱਤੀਆਂ, ਉਹਨਾਂ ਨੇ ਵੀ ਦਿੱਤੀਆਂ। ਅਦਾਲਤ ਨੇ ਆਖਿਆ ਕਿ ਬੱਚਾ ਹੈ ਨਾ ਜਿਹੜਾ, ਇਹਨੂੰ ਫਿਲਹਾਲ ਇਹਦੇ ਸਕੇ ਮਾਪਿਆਂ ਦੇ ਨਾਲ ਤੋਰ ਦਵੋ ਤੇ ਇਸ ਤੋਂ ਬਾਅਦ ਅਗਲੀ ਪੇਸ਼ੀ ਤੇ ਬੱਚਾ ਆਵੇ। ਬੱਚਾ 1.5 ਮਹੀਨੇ ਬਾਅਦ ਅਗਲੀ ਪੇਸ਼ੀ ਤੇ ਆਇਆ। ਬੱਚੇ ਨੂੰ ਪੁੱਛਿਆ ਗਿਆ, ਉਹਨੇ ਆਖਿਆ ਜੀ ਮੈਂ ਸਕੇ ਮਾਪਿਆਂ ਨਾਲ ਨਹੀਂ ਰਹਿਣਾ, ਮੈਨੂੰ ਜਿਨ੍ਹਾਂ ਨੇ ਪਾਲਿਆ ਮੈਂ ਤੇ ਉਹਨਾਂ ਦਾ, ਉਹਨਾਂ ਕੋਲ ਹੀ ਰਹਿਣਾ। ਅੱਛਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਯਾਰ ਤੁਸੀਂ ਕੋਈ ਸਮਝੌਤਾ ਵਿਖਾਓ ਜਿਹੜਾ ਤੁਸੀਂ ਜੀ ਅਸੀਂ ਇਹ ਬੱਚਾ ਇਸ ਲਈ ਦਿੱਤਾ ਸੀਗਾ ਕਿ ਇਹਨਾਂ ਦੀ ਨਰੀਨਾ ਔਲਾਦ ਨਹੀਂ ਸੀ ਜਾਂ ਮੁੰਡਾ ਨਹੀਂ ਸੀਗਾ ਹੈ, ਤੇ ਤੈਅ ਇਹ ਹੋਇਆ ਸੀਗਾ ਕਿ ਜੇ ਇਹਨਾਂ ਘਰ ਮੁੰਡਾ ਜੰਮ ਪਿਆ ਤੇ ਸਾਡਾ ਮੁੰਡਾ ਵਾਪਸ ਦੇ ਦੇਣਗੇ। ਇਹ ਚੰਗਾ ਭੰਡ ਆਇਆ ਕਿ ਜੀ ਤੁਹਾਡੇ ਵੱਲ ਜਦੋਂ ਦਾਲ ਪੱਕੇਗੀ ਅੱਜ ਸਾਡੇ ਵਾਲੀ ਖਾ ਲਵੋ ਤੇ ਆਪਣੀ ਫਿਰ ਵਾਪਸ ਦੇ ਦੇਣਾ। ਇਹ ਹੁਣ ਮਾਮਲਾ ਅਸਲ ਦੇ ਵਿੱਚ ਸਾਰਾ ਜਿਹੜਾ ਇਹ ਹੈ ਜਾਇਦਾਦ ਦੀ ਲੈਣ ਦੇਣ ਦਾ। ਉਹਨਾਂ ਨੇ ਆਖਿਆ ਕਿ ਠੀਕ ਹੈ, ਜੇ ਇਹ ਰੌਲਾ ਬਣਦਾ ਆ ਤੇ ਇਹ ਮੁੰਡਾ ਸਾਡਾ ਮੋੜੋ। ਹੁਣ ਇਹਨਾਂ ਘਰ ਮੁੰਡਾ ਜੰਮ ਪਿਆ, ਅਦਾਲਤ ਨੂੰ ਉਹ ਕੋਈ ਪ੍ਰੂਫ ਆ ਜਿਹੜਾ ਉਹ ਨਹੀਂ ਦੇ ਸਕੇ। ਸੋ ਹੁਣ ਅਦਾਲਤ ਨੇ ਇਹ ਆਖਿਆ ਕਿ ਜੀ ਇਹ ਮਾਮਲਾ ਜਿਹੜਾ ਇਹਨੂੰ ਏਦਾਂ ਨਹੀਂ, ਬੱਚਾ ਜਿਹੜਾ ਉਹਦੀ ਰਜ਼ਾਮੰਦੀ ਜ਼ਰੂਰੀ ਹੈ, ਕਿਉਂਕਿ ਬੱਚੇ ਦੀ ਜ਼ਿਹਨੀ ਸਿਹਤ ਦੇ ਉੱਤੇ ਬਹੁਤ ਅਸਰ ਪਏਗਾ ਜੇ ਉਹਦੀ ਮਰਜ਼ੀ ਦੇ ਬਰਖਲਾਫ ਜਿਹੜਾ ਕੋਈ ਫੈਸਲਾ ਕੀਤਾ ਜਾਏਗਾ। ਬੱਚੇ ਦੀ ਮਰਜ਼ੀ ਦੇ ਮੁਤਾਬਕ ਉਹਨੂੰ ਉਹਦੇ ਪਾਲਕ ਮਾਪੇ ਨੇ ਜਿਹੜੇ ਉਹਨਾਂ ਦੇ ਨਾਲ ਤੋਰ ਦਿੱਤਾ ਗਿਆ ਜੀ। ਬਿਲਕੁਲ ਜੀ। ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਯਾਨੀ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, Instagram, TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਪਲੇਟਫਾਰਮ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜਿਹੜੀਆਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲੈ ਕੇ ਆਉਂਦੇ ਆ। ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੈ ਜਾਂ ਤੁਸੀਂ ਚਾਹੁੰਦੇ ਜੇ ਕਿ ਇਹਨਾਂ ਖਬਰਾਂ ਦੇ ਨਾਲ ਤੁਹਾਡੇ ਵਪਾਰ ਦਾ ਵਾਧਾ ਹੋ ਸਕਦਾ ਹੈ ਜਾਂ ਬਿਲਕੁਲ ਇੱਕ ਕਲਿੱਕ ਕਰ ਸਕਦੀਆਂ ਤੁਹਾਡੇ ਬਿਜ਼ਨਸ ਨੂੰ, ਤੇ ਰਾਬਤਾ ਕਰੋ ਸਾਡੇ ਇਸ ਟੈਲੀਫੋਨ ਨੰਬਰ ਤੇ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।